ਸਲਾਮ ਅਲੈਕੁਮ। ਉਹ ਸਵੀਡਨ ਵਾਲੇ ਭਾਈ ਦੀ ਤੁਹਾਨੂੰ ਗੱਲ ਸੁਣਾਈ ਸੀ ਨਾ ਕਿ ਉਹ ਕਹਿ ਰਹੇ ਹਨ ਕਿ ਮੇਰੀ ਬੇਟੀ 18 ਸਾਲ ਦੇ ਵਿੱਚ ਇਸ ਕਾਬਲ ਹੈ ਕਿ ਆਪਣਾ ਕਮਾ ਸਕੇ ਤੇ ਇੰਜੀਨੀਅਰਿੰਗ ਦੀ ਉਹਨਾਂ ਗੱਲ ਕੀਤੀ। ਸ਼ਾਇਦ ਉਹਨਾਂ ਗੱਲ ਕੀਤੀ ਹੋਏ ਕਿ ਸ਼ੁਰੂ ਹੋਈ, ਮੈਨੂੰ ਥੋੜੀ ਗਲਤੀ ਲੱਗ ਗਈ। ਮੈਂ ਕਿਹਾ ਜੀ 18 'ਚ ਇੰਜੀਨੀਅਰ ਬਣ ਜਾਂਦਾ। ਕੁਛ ਭਰਾ ਜਿਹੜੇ ਨੇ ਸਵੀਡਨ ਬੈਠੇ ਨੇ ਉਹਨਾਂ ਕਿਹਾ ਭਾਈ ਤੁਸੀਂ ਗਲਤ ਬਿਆਨੀ ਕਰ ਰਹੇ ਹੋ। ਕੋਈ ਮਸਲਾ ਨਹੀਂ ਯਾਰ, ਮੈਂ ਕਿਹੜਾ ਸਵੀਡਨ ਬੈਠਾ, ਮੈਂ ਤਾਂ ਇੰਗਲੈਂਡ ਬੈਠਾ। ਮਕਸਦ ਮੇਰਾ ਇਹ ਸੀ ਕਿ ਸਵੀਡਨ 'ਚ ਆਪਣੀ ਮਾਂ ਬੋਲੀ 'ਚ ਤਲੀਮ ਹੁੰਦੀ ਹੈ, ਮੇਰੇ ਪੰਜਾਬ 'ਚ ਨਹੀਂ ਹੁੰਦੀ। ਸਵੀਡਨ ਦਾ 18-16 ਸਾਲ ਦਾ ਬੱਚਾ ਆਪਣਾ ਰਿਜ਼ਮ ਕਮਾਉਣ ਦੇ ਕਾਬਲ ਹੋ ਜਾਂਦਾ ਹੈ। ਇਹ ਡੈਨਮਾਰਕ 'ਚ ਭਾਈ ਬੈਠੇ ਨੇ, ਡੈਨਮਾਰਕ ਦੀ ਆਬਾਦੀ ਸਿਰਫ 60 ਲੱਖ ਹੈ। ਡੈਨਿਸ਼ ਜ਼ੁਬਾਨ ਉਹਨਾਂ ਦੀ ਸਰਕਾਰੀ ਜ਼ੁਬਾਨ ਹੈ। ਮੇਰੀ ਸਰਕਾਰੀ ਜ਼ੁਬਾਨ 26 ਕਰੋੜ ਦੀ ਇੰਗਲਿਸ਼ ਕਿਉਂ ਹੈ? 60 ਲੱਖ ਮੇਰੇ ਲਾਹੌਰ, फैसलाबाद, मुल्तान, पिंडी, गुजरांवाला, मेरे हर शहर और डिवीजन की आबादी 60 ਲੱਖ ਤੋਂ ਜ਼ਿਆਦਾ ਹੈ। ਇਹ ਭਾਈ ਕਹਿ ਰਹੇ ਨੇ ਡੈਨਿਸ਼ 'ਚ ਵੀ ਆਪਣੀ ਜ਼ੁਬਾਨ 'ਚ ਪੜ੍ਹਾਇਆ ਜਾਂਦਾ। ਕੀ ਇਹ ਯਾਰ ਹੈ ਗੱਲ? ਡੈਨਿਸ਼ ਸਾਇੰਸ ਦੀ ਬੋਲੀ ਹੈ, ਸਵੀਡਿਸ਼ ਸਾਇੰਸ ਦੀ ਬੋਲੀ ਹੈ, ਜਿਹੜੀ ਹੈ ਜਰਮਨ ਸਾਇੰਸ ਦੀ ਬੋਲੀ ਹੈ, ਇਟਾਲੀਅਨ ਸਾਇੰਸ ਦੀ ਬੋਲੀ ਹੈ, ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ, ਇਹ ਆਰਟਸ ਦੀਆਂ ਬੋਲੀਆਂ ਨੇ। ਉਹ ਸਾਰੀਆਂ ਸਰਕਾਰੀ ਨੇ, ਆਫੀਸ਼ੀਅਲ ਜ਼ਬਾਨਾਂ ਨੇ ਆਪਣੇ ਮੁਲਕਾਂ ਦੀਆਂ, ਤੇ ਸਾਡੀਆਂ ਸਾਡੇ ਸੂਬਿਆਂ ਦੀਆਂ ਵੀ ਨਹੀਂ ਆਫੀਸ਼ੀਅਲ ਹੈ। ਇਹ ਭਾਈ ਨੇ ਕਿਹਾ ਨਾ ਡੈਨਮਾਰਕ 'ਚ ਵੀ ਇਹੀ ਚੀਜ਼ ਹੈ। ਜਿੰਨੀ ਦੇਰ ਤੱਕ ਸਾਡੇ ਪੰਜਾਬ ਦੇ ਵਿੱਚ ਸਾਡੀ ਜ਼ੁਬਾਨ 'ਚ ਸਾਡੇ ਬੱਚਿਆਂ ਨੂੰ ਹੁਨਰ ਨਹੀਂ ਸਿਖਾਇਆ ਜਾਣਾ, 16 ਸਾਲ ਦੇ ਬੱਚੇ ਨੂੰ ਆਪਣੇ ਪੈਰਾਂ 'ਤੇ ਖਲੋਣ ਦੇ ਕਾਬਲ ਨਹੀਂ ਕੀਤਾ ਜਾਣਾ, ਉਨੀ ਦੇਰ ਤਰੱਕੀ ਨਹੀਂ ਹੋਣੀ। ਮੈਂ ਇਹ ਹੀ ਗੱਲ ਕਰਨਾ ਚਾਹ ਰਿਹਾ ਹਾਂ। ਬਾਕੀ ਇਹ ਕਿਧਰੇ ਕਿੰਨੇ ਸਾਲ 'ਚ ਇੰਜੀਨੀਅਰਿੰਗ ਹੁੰਦੀ ਹੈ ਜਾਂ ਜੋ ਹੁੰਦੀ ਹੈ ਉਹ ਤੁਸੀਂ ਬਹੁਤਾ ਜਾਣਦੇ ਹੋ। ਤੁਸੀਂ ਵੀ ਬਾਹਰ ਬੈਠੇ ਹੋ, ਤੁਹਾਡਾ ਵੀ ਫਰਜ਼ ਹੈ। ਤੁਹਾਡੀ ਵੀ ਮਾਂ ਬੋਲੀ ਪੰਜਾਬੀ ਹੈ ਜਿਹੜੀ ਖਤਮ ਹੋ ਰਹੀ ਹੈ। ਤੁਹਾਡੀਆਂ ਧੀਆਂ ਭੈਣਾਂ ਵੀ ਅਹਿਸਾਸੇ ਕਮਤਰੀ ਦੀਆਂ ਸ਼ਿਕਾਰ ਨੇ, ਜਿਹੜੀਆਂ ਆਂਦੀਆਂ ਨੇ ਬੇਟਾ ਦੁੱਧੂ ਫਿਨਿਸ਼ ਕਰ ਲਓ, ਉਹ ਲਿਜ਼ਰਡ ਹੈ, ਹੈਂਡ ਵਾਸ਼ ਕਰ ਲਓ। ਇੰਗਲਿਸ਼ ਉਰਦੂ ਦੋ ਜ਼ਬਾਨਾਂ ਦੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ। ਮੇਰੀਆਂ ਕੁਝ ਗੱਲਾਂ ਦੇ ਵਿੱਚ ਘਾਟਾ ਵਾਧਾ ਫੈਕਟਸ 'ਚ ਹੋ ਸਕਦਾ ਹੈ, ਲੇਕਿਨ ਮੇਰਾ ਬੁਨਿਆਦੀ ਰੋਣਾ ਤਾਂ ਯਾਰ ਸਮਝੋ ਉਹ ਇਹ ਵੇ ਕਿ ਸਾਨੂੰ ਸਾਡੀ ਮਾਂ ਬੋਲੀ 'ਚ ਪੜ੍ਹਾਇਆ ਜਾਏ, ਸਾਡੀ ਮਾਂ ਬੋਲੀ ਖਤਮ ਨਾ ਕੀਤੀ ਜਾਏ। ਛੋਟੇ ਯੂਰਪ ਦੇ ਮੁਲਕ ਨੇ ਸਾਰੇ ਆਪਣੀ ਜ਼ਬਾਨਾਂ 'ਚ ਪੜ੍ਹ ਕੇ ਤਰੱਕੀ ਕਰ ਗਏ ਨੇ। ਜਿੰਨੀ ਦੇਰ ਤੱਕ ਸਾਡੀ 12-13 ਕਰੋੜ ਪੰਜਾਬ ਦੀ ਆਬਾਦੀ ਹੈ, ਪੂਰੇ ਪਾਕਿਸਤਾਨ ਨੂੰ, ਹਰ ਪਾਕਿਸਤਾਨੀ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਉਹਦੀ ਮਾਂ ਬੋਲੀ ਦੇ ਵਿੱਚ ਉਹਨੂੰ ਇਲਮੋ ਹੁਨਰ ਸਿਖਾਇਆ ਜਾਏ। ਉਸ ਤੋਂ ਇਲਾਵਾ ਜਿਹੜੀ ਜ਼ਬਾਨ ਉਹ ਸਿੱਖਣਾ ਚਾਹੇ ਉਹਦੇ ਇਖਤਿਆਰ 'ਚ ਹੋਏ। ਲਾਜ਼ਮੀ ਨਾ ਹੋਏ ਕਿ ਉਹਦੇ ਉੱਤੇ ਤੁਸੀਂ ਦੂਜੀਆਂ ਜ਼ਬਾਨਾਂ ਲਾਜ਼ਮ ਕਰ ਦਿਓ ਕਿ ਸਾਰੀ ਉਮਰ ਜ਼ਬਾਨ ਸਿੱਖਣ 'ਚ ਲਾ ਦੇ, ਜਿੰਜ ਅਸੀਂ 35 ਸਾਲ ਲਾ ਛੜੀ ਹੈ। ਮੇਰਾ ਸਵਾਦ ਦਾ ਇੱਕ ਪਠਾਨ ਯਾਰ ਉਹ ਰੋ ਰਿਹਾ ਸੀ ਸਿੰਗਾਪੁਰ ਬੈਠਿਆ, ਆਂਦਾ ਯਾਰ ਅਸੀਂ ਕੀ ਕਰੀਏ। ਮੈਂ ਕਿਹਾ ਤੈਨੂੰ ਮੈਂ ਬੜਾ ਆਂਦਾ ਸਾਂ ਕਿ ਯਾਰ ਸਾਡੀ ਇੰਗਲਿਸ਼ ਜਿਹੜੀ ਹੈ ਸਾਡੇ ਫਸਾਦ ਦੀ ਜੜ੍ਹ ਹੈ, ਤੇ ਤੂੰ ਉਦੋਂ ਮੇਰੇ ਖਿਲਾਫ ਹੁੰਦਾ ਸੀ, ਮੇਰੇ ਨਾਲ ਐਮਫਿਲ 'ਚ ਪੜ੍ਹਦਾ ਸੀ, ਹੁਣ ਰੋ ਰਿਹਾ ਸਿੰਗਾਪੁਰ 'ਚ ਬਹਿ ਕੇ। ਮੈਂ ਕਿਹਾ ਆਪਣਾ ਰੋਣਾ ਉੱਤੇ ਆਨਲਾਈਨ ਰੋ। ਆਂਦਾ ਯਾਰ ਇੱਥੇ ਬੀਵੀ ਬੱਚਿਆਂ ਤੋਂ ਦੂਰ ਆ, ਮੈਂ ਕੀ ਕਰਾਂ। ਮੈਂ ਉੱਥੇ ਪੜ੍ਹਨ ਗਏ ਆ ਜੀ, ਦੁਨੀਆ ਦੀ 5ਵੇਂ ਨੰਬਰ ਦੀ 50 ਯੂਨੀਵਰਸਿਟੀਆਂ 'ਚੋਂ ਹੈ, ਪਹਿਲੇ ਨੰਬਰ 'ਤੇ। ਯਾਰ ਤੁਸੀਂ ਸਾਰੇ ਜਿਹੜੇ ਓਵਰਸੀਜ਼ ਪਾਕਿਸਤਾਨੀ ਬੈਠੇ ਹੋ, ਤੁਸੀਂ ਰੋਵੋ, ਤੁਸੀਂ ਪਿੱਟੋ, ਤੁਸੀਂ ਆਖੋ ਕਿ ਯਾਰ ਬਸ ਕਰੋ ਯਾਰ, ਸਰਕਾਰੀ ਜ਼ਬਾਨ ਇੰਗਲਿਸ਼ ਖਤਮ ਕਰੋ। ਸਾਡੀਆਂ ਜ਼ਬਾਨਾਂ ਸਰਕਾਰੀ ਬਣਾਓ, ਕੌਮੀ ਜ਼ਬਾਨਾਂ ਬਣਾਓ ਸਾਡੀਆਂ ਜ਼ਬਾਨਾਂ। ਸਾਡੇ ਬੱਚਿਆਂ ਨੂੰ ਤੁਸੀਂ ਪ੍ਰਦੇਸ਼ ਸਿੱਖਣ ਚੱਲਣਾ ਕਰੋ। ਇਸ ਹਰ ਓਵਰਸੀਜ਼ ਪਾਕਿਸਤਾਨੀ ਦਾ ਫਰਜ਼ ਹੈ, ਤੇ ਤੁਹਾਡੀ ਮਿਹਰਬਾਨੀ ਹੈ। ਸਾਰੇ ਆਪਣੀ ਕੌਮ ਨੂੰ ਸ਼ਊਰ ਦੇਣ 'ਚ ਹਿੱਸਾ ਪਾਓ।